और सरदार साहब की हाल है? ठीक ठाक बाबा जी जी। होर जी अपने परिवार का सुनो, वड्या छोटे का सुनो, बिल्कुल ठीक ठाक ने। बाबा जी ਤਾਂ ਸਾਡੇ ਵੱਡੇ ਦਾਦਾ ਸੀ ਸਰਦਾਰ ਸ਼ਿਵਦੇਵ ਸਿੰਘ। हाँ जी, उन्होंने बाग होंगे सी संगपुरे के नाल ही, पिंड के कोल ही बाग होंगे उन्होंने। ਬਾਗ ਵਾਲੀ ਜ਼ਮੀਨ ਉਹਨਾਂ ਕੋਲ ਹੀ, ਉਹ ਕੋਠੀ ਦੇ ਲਾਗੇ ਹੋਈ। हाँ जी हाँ जी, फगवाड़ा कोठी फगवाड़ा उन्होंने आंदे, फगवाड़े वाला डेरा से उत्थे उन्हें दी जमीन सी। ਫਗਵਾੜੇ ਵਾਲਾ ਖੂਹ ਜਿਹੜਾ जाके कोठी हाँ जी, कोठी नाल ही कोठी सी। ਫਗਵਾੜੇ ਵਾਲਾ ਖੂਹ, ਹਾਂ ਕੋਠੀ ਫਗਵਾੜੇ ਵਾਲਾ ਖੂਹ ਹੈ। हाँ जी, पोते आन के अफसर बेंदी ਉਹ कोठी ਸ਼ਿਵਦੇਵ ਸਿੰਘ ਦਾ ਮੈਂ ਪੋਤਰਾ वां। माशाल्लाह माशाल्लाह माशाल्लाह, वाह अच्छा जी। ते ਤੇ ਉਹ ਸਰਦਾਰ ਨੂੰ ਜਾਣਦੇ ਹੋ ਤੁਸੀਂ? ਵੇਖਿਆ ਭਾਰਤ ਆਪਣਾ ਹੀ देखिया थी मैं बड़ा वेख्या सी, मैं उत्थे जांदा हुंदा सा, मैं अपने अखां नाल वेख्या, ओहदा डेरा वेख्या। बड़ा भारा जवान थी वो जो बहुत बड़ा भारा जवान सी, मैं अपने अखां नाल वेख्या मैं। ਉਹਨਾਂ ਦੇ ਲੜਕਾ ਜਿਹੜਾ ਬਖਤਾਵਰ ਸਿੰਘ ਜੀ, जी ਇੱਕ ਉਹਨਾਂ ਦਾ ਲੜਕਾ ਸੀ ਦਰਸ਼ਨ ਸਿੰਘ। दर्शन सिंह, हाँ जी ठीक है, ਉਹ ਮੇਰਾ ਬਾਪ ਸੀ ਦਰਸ਼ਨ ਸਿੰਘ। माशाल्लाह। तुहाडा बाप सी ओ? कोलदा भी थी ਮੇਰਾ ਬਾਪ ਸੀ ਦਰਸ਼ਨ ਸਿੰਘ। ओ जी दर्शन सिंह घुलदा भी हुंदा सी। ਉਹ ਖੇਡਦੇ ਹੁੰਦੇ ਬਖਤਾਵਰ ਸਿੰਘ ਤੇ ਉਹ जी ਦਰਸ਼ਨ ਸਿੰਘ ਤੇ ਬਖਤਾਵਰ ਸਿੰਘ ਦੋ ਭਰਾ ਨੇ ਵੱਡੇ जी जी ਤੇ ਉਹਨਾਂ ਦੇ ਮੁੰਡੇ। हाँ जी बिल्कुल बिल्कुल। ਤੇ ਉਹ ਸਰਦਾਰਾਂ ਦਾ ਘਰ ਸੀ ਡੇਰੀ ਵਾਲਾ। जी जी ਸਾਡਾ ਘਰ ਵੀ ਸਾਡੇ ਲਾਗੇ ਹੈ। साडा घर जी पिंड दे लहिंदे पासे ही, जिधर रोड हुंदा सी, जिधर मुंडे खिद्दो खुंडी खेडदे सी, ते उधर पर लहिंदे पासे इक बाबे सुद्धे दी मस्जिद हुंदी सी, माची नंगल वाला बाबे सुद्धे दी। ਇੱਧਰ ਘੁਮਿਆਰਾਂ ਦੇ ਘਰ ਸੀ। ਉਹਨੇ ਜਿੱਧਰ ਘੁਮਿਆਰਾਂ ਦੇ ਘਰ ਸੀ, ਬਿਲਕੁਲ ਜਿੱਧਰ ਘੁਮਿਆਰਾਂ ਦੇ ਘਰ ਸੀ, ਉੱਥੇ ਸਾਡਾ ਹੀ ਉੱਥੇ ਮਸੀਤ ਵੀ ਹੁੰਦੀ। ਬਿਲਕੁਲ ਮਸੀਤ ਤੇ ਉਹਦੇ ਵਿੱਚ ਮੌਲਵੀ ਯਾਹਿਆ ਖਤੀਬ ਹੁੰਦਾ ਸੀ, ਜਿਹੜਾ ਅੱਜ ਕੱਲ੍ਹ ਹਾਫਸਾਬਾਦ ਜੀ। ਜੀ ਜੀ। ਤੇ ਸਰਦਾਰ ਸਾਹਿਬ, ਮੇਰਾ ਨਾਮ ਅਸ਼ਰਫ ਹੈ ਤੇ ਮੇਰੇ ਪਿਓ ਦਾ ਨਾਮ ਹੈ ਕੈਮਦੀਨ। मेरा तो मैं रानी का ਤੇ ਇਹ ਕੈਮਦੀਨ ਤੇ ਆਪਣਾ ਭੂਪਾ ਤੇ ਜਿਹੜਾ ਚੈਂਚਲ ਸਿੰਘ ਸਨ ਤੇ ਅਲਾ ਬਖਸ਼, ਦੋ ਮੁਸਲਮਾਨ ਸਨ, ਦੋ ਸਰਦਾਰ ਸਾਹਿਬ ਸਨ। ਇਹ ਜੀ ਚਾਰੇ ਫਿਰ ਇਹ ਹਾੜ ਵਾਲੇ ਮੇਲੇ ਤੇ ਵੀ ਘੁਲਦੇ ਹੁੰਦੇ ਸਨ, ਤੇ ਦੂਰ ਦੂਰ ਘੁਲਦੇ ਜਾਂਦੇ ਹੁੰਦੇ ਸਨ, ਬੜੀ ਦੂਰ ਜਾਂਦੇ ਹੁੰਦੇ ਸਨ। ਕੋਈ ਫਰਕ ਨਹੀਂ ਸੀ ਕੋਈ। ਮੇਲਾ ਅਜੇ ਵੀ ਲੱਗਦਾ, ਉਹ ਜਿਹੜਾ ਮੇਲਾ ਨਾ ਬਾਹਰ ਹਾੜ ਤੇ ਮੈਨੂੰ ਲੱਗਦਾ हाँ जी ਬਾਹਰ ਜਿਹੜਾ ਬਾਬੇ ਜੀਵਨ ਸ਼ਾਹ ਦੀ ਜਗ੍ਹਾ ਤੇ ਲੱਗਦਾ। बिल्कुल बिल्कुल जी, साईं ਦਿੱਤੇ ਸ਼ਾਹ ਦਾ ਦਰਬਾਰ ਨੂੰ ਨਾਂ ਦੇ ਸਨ। मेला ही फोन दे ਸਾਈਂ ਦਿੱਤੇ ਸ਼ਾਹ ਦਾ ਦਰਬਾਰ ਜਿਹੜਾ ਉਹ ਮੇਲਾ ਅਜੇ ਵੀ ਲੱਗਦਾ। हाँ जी, ਉੱਥੇ ਮੈਂ ਉਹ ਦਰਬਾਰ ਤੇ ਵੀ ਜਾਂਦਾ ਰਿਹਾ। ਉਹਦੇ ਕੋਲੋਂ ਨਾ ਕਿ ਸਾਡੇ ਪਾਸੇ ਉਹ ਮੱਘਰ ਸਿੰਘ ਸਰਦਾਰ ਸੀ, ਇੱਕ ਉਹਦਾ ਵੀਰ ਸਿੰਘ ਭਰਾ ਸੀ, ਉਹ ਸਾਡੀ ਜ਼ਮੀਨ ਵਾਂਦੇ ਉਹਦੇ ਕੱਕੇ ਵਾਲਾ ਪਿੱਪਲ ਵਾਲਾ ਖੂਹ ਆਂਦੇ ਉਹਨੂੰ, ਪਿੱਪਲ ਵਾਲਾ ਖੂਹ ਵੱਡਾ ਉੱਚਾ ਕੱਲਰ ਪਿੱਪਲ ਵਾਲਾ ਖੂਹ ਹੁੰਦਾ ਸੀ, ਉਹ ਕਹਿੰਦੇ ਵੀ ਪਿੱਪਲ ਵਾਲਾ ਖੂਹ ਵੱਜਦਾ ਉਹ। हाँ जी हाँ, ठीक हो गया। ਤੇ ਸਾਈਂ ਦਿੱਤੇ ਸ਼ਾਹ ਦੇ ਦਰਬਾਰ ਤੇ ਜਾਂਦੇ, ਉਦੋਂ ਦੀਨਾ ਕਵਾਲ ਤੇ ਟੁੰਡੀ ਕੰਜਰੀ ਉੱਥੇ ਹੁੰਦੇ ਸਨ, ਤੇ ਬੜੀ ਰੌਣਕ ਹੁੰਦੀ। ਹਾਂ दसो सारी गल ਜੀ। ਤੇ ਜਨਾਬ ਜਿਹੜਾ ਬਾਬਾ ਸੀ ਨਾ ਉੱਥੇ, ਉਹ ਬਾਬਾ ਪੂਰਾ ਹੋ ਗਿਆ ਜਿਹੜਾ ਦਿੱਤੇ ਸ਼ਾਹ ਦੀ ਸੇਵਾ ਕਰਦਾ ਹੁੰਦਾ ਸੀ ਨਾ ਉੱਥੇ, ਜੀ ਉਹ ਤੇ ਪੂਰਾ ਹੋ ਗਿਆ ਆ। ਤੇ ਉਹ ਮੇਲਾ ਲੱਗਦਾ ਅਜੇ ਵੀ ਹੁੰਦਾ ਹੈ। ਠੀਕ ਹੋ ਗਿਆ ਜੀ, ਠੀਕ ਹੋ ਗਿਆ। ਤੇ ਸਾਨੂੰ ਤੁਹਾਡੇ ਨਾਲ ਮਿਲ ਕੇ ਬੜੀ ਖੁਸ਼ੀ ਹੋਈ ਕਿ 73 ਸਾਲ ਬਾਅਦ ਅਸੀਂ ਤੁਹਾਡੇ ਨਾਲ ਗੱਲ ਹੋਈ। ਸਾਰੇ ਸਰਦਾਰ ਸਾਹਿਬ ਜਿਹੜੇ ਬਹੁਤ ਹੀ ਅੱਛੇ ਸੀ, ਭਰਾਵਾਂ ਵਾਂਗ ਸਾਡਾ ਮੇਲ ਜਾਣ ਸੀ, ਸ਼ਾਦੀ ਗਮੀ ਤੇ ਆਉਣ ਜਾਣ, ਗੁਰਦੁਆਰੇ ਵੀ ਜਾਂਦੇ ਰਹੇ, ਮਸੀਤਾਂ ਵਿੱਚ ਵੀ। ਸਾਡਾ ਬਾਪ ਹੀ ਨਾ ਜਿਹੜਾ ਕੈਮਦੀਨ, ਹਾਂਜੀ ਕੈਮਦੀਨ ਕੰਬੋ ਸੀ। ਉਹਨੇ ਸਾਡੀ ਜ਼ਮੀਨ ਵੀ ਲਈ ਸਾਡੇ ਦਾਦੇ ਕੋਲੋਂ ਠੇਕੇ ਤੇ। ਬਿਲਕੁਲ ਲਈ ਸੀ, ਬਿਲਕੁਲ ਤੁਹਾਨੂੰ ਪਤਾ ਜੀ ਇਹ ਗੱਲ ਦਾ। ਤੇ ਤੁਸੀਂ ਹਾਂਜੀ ਹਾਂ, ਉਹ ਮੈਨੂੰ ਮੇਰਾ ਬਾਪ ਨੇ ਦੱਸਿਆ ਸੀ। ਹਾਂਜੀ ਇੱਕ ਵਾਰੀ ਕੈਮਦੀਨ ਕੋਲੋਂ ਮੈਂ ਪੈਸੇ ਲਏ ਸੀ ਮੇਰੇ ਦਾਦੇ ਨੇ, ਹਾਂਜੀ 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 ਤੇ ਉਹ ਮੁੜ ਕੇ ਉਹਨੂੰ ਕੈਮਦੀਨ ਨੂੰ ਇਹਨਾਂ ਨੇ ਜਿਹੜੇ ਜੈਨ ਜਲੋੜੀ ਭਲਵਾਨ ਸੀ ਨਾ, ਜੈਨ ਜਲੋੜੀ ਹਾਂਜੀ ਚੈਂਚਲ ਸਿੰਘ ਹੋਣੇ। ਹਾਂਜੀ ਅਰਜਨ ਗੁਰਮਾਜ ਹੁੰਦਾ ਹੈ, ਅਰਜਨ ਹਾਂਜੀ अर्जन तो नजर में ਜੈਨ ਜਲੋੜਾ ਦੀ ਉਮਰ ਦਾ ਹੈ। ਹਾਂਜੀ ਉਹਨਾਂ ਨੇ ਉਹਨੂੰ ਕਿਹਾ ਵੀ ਤੇਰੇ ਪੈਸੇ ਨਹੀਂ ਦੇਣੇ ਸਰਦਾਰ ਦੇ। ਹਾਂਜੀ ਉਹ ਫਿਰ ਕੈਮਦੀਨ ਨੇ ਸਰਦਾਰ ਨੂੰ ਕਿਹਾ ਜਾ ਕੇ ਵੀ ਮੈਨੂੰ ਬੰਦੇ ਆਂਦੇ ਤੂੰ ਪੈਸੇ ਨਹੀਂ ਦੇਣੇ। ਹਾਂਜੀ ਉਹਨਾਂ ਨੂੰ ਮੇਰੇ ਕੋਲ ਜ਼ਮੀਨ ਲੈ ਲਾ ਠੇਕੇ ਦੇ। जी
ਬਾਕੀ ਪੈਸੇ ਤੂੰ ਮੈਨੂੰ ਦੇ ਦੇ ਤੇ ਆਪਣੇ ਕੱਟ ਲਾ। ਜੀ ਉਹਨੇ ਫਿਰ ਟਾਈਮ ਦੀ ਤੇ ਬਾਕੀ ਪੈਸੇ ਸਰਕਾਰ ਨੂੰ ਹੋਰ ਦੇ ਦਿੱਤੇ ਤੇ ਜ਼ਮੀਨ ਆਉਂਦਾ ਮੈਂ ਆਪਣੇ ਮੁੰਡਿਆਂ ਨਾਲ ਸਲਾਹ ਕਰਨਾ ਜੀ ਮੈਂ ਵਾਹ ਲਿਆ ਕਰੂੰ ਕਰਦੇ ਤੇ ਠੀਕ ਹੈ ਕਹਿੰਦੇ ਫਿਰ ਉਹਨੇ ਟਾਈਮ ਦੀ ਤੇ ਜ਼ਮੀਨ ਵਾਹੀ ਜੀ ਜੀ ਪਿੰਡ ਵਾਲੇ ਪਾਸੇ ਜਿਹੜਾ ਬਾਗ ਵਾਲਾ ਖੂਹ ਨਹੀਂ ਹੁੰਦਾ ਹਾਂਜੀ ਬਿਲਕੁਲ ਹੈ ਸੀ ਬਾਗ ਵਾਲਾ ਖੂਹ। ਇੱਕ ਬਾਗ ਵਾਲਾ ਖੂਹ ਹੀ ਬਾਪੂ ਦਾ ਇੱਕ- ਤੇ ਨਾ ਹੀ ਦੁਆਟਾ ਖੂਹ ਸੀ ਦੁਆਟਾ ਵਾਲਾ ਦੁਆਟਾ ਇੱਕ ਤੁਹਾਡੇ ਹਾਂਜੀ ਦੁਆਟਾ ਬਿਲਕੁਲ ਬਿਲਕੁਲ ਇੱਕ ਹੈਗਾ ਇੱਕ ਕੋਠੀ ਦੇ ਲਾਗੇ ਆ ਕੁੱਠੀ ਹੋਈ ਆ ਫਗਵਾੜੇ ਵਾਲਾ ਜਿਹਨੂੰ ਕੋਠੀ ਨਹਿਰ ਵਾਲਾ ਫਗਵਾੜੇ ਵਾਲਾ ਖੂਹ ਜਿਹਨੂੰ ਆਂਦੇ ਸਨ। ਉਹਦੇ ਪਿੰਡ ਕਦੋਂ ਆਉਣਾ ਜੇ? ਪਿੰਡ ਹੋਣਾ 2 ਮਹੀਨਿਆਂ ਤੱਕ ਆਉਣਾ ਵਾ ਇੱਥੇ ਸਾਡੇ ਕੋਲ ਚੱਕਰ ਵਾ। ਸੰਗਤਪੁਰੇ। ਠੀਕ ਹੈ ਜੋ ਸੰਗਤਪੁਰੇ ਤੇ ਹੈ ਸਰਦਾਰ ਸਾਹਿਬ ਸਾਡੇ ਨਾਲ ਰਾਬਤਾ ਕਰਨਾ ਜੀ, ਸਾਨੂੰ ਮਿਲਣਾ ਜੇ ਪਾਕਿਸਤਾਨ ਨਾਲ ਸਾਡੀ ਤੇ ਫਿਰ ਸਾਡੇ ਕੋਲ ਵੀ ਆਇਆ ਜੇ। ਜੇ ਮੇਰਾ ਰਾਦਾ ਹੁਣ ਕਰਾਂਗੇ ਤੇ ਮੈਂ ਰਾਦਾ ਮੇਰਾ ਪਾਕਿਸਤਾਨ ਆਉਣ ਦਾ ਮੈਂ ਤਾਂ ਠੀਕ ਠੀਕ ਆ। ਇਹ ਨਨਕਾਣਾ ਸਾਹਿਬ ਕਦੀ ਆਏ ਜੇ? ਵੀ ਉੱਥੇ ਆਉਣਾ ਤਾਂ ਹੀ ਆਉਣਾ ਤੇ ਮੱਥਾ ਹਾਂ, ਟੇਕਣਾ ਸਾਡੇ ਤਾਂ ਕੋਲ ਹੀ ਜਾਣਾ। ਤੁਹਾਨੂੰ ਮਿਲਾਂਗੇ। ਚਲੋ ਠੀਕ ਹੈ ਜਦੋਂ ਆਓਗੇ ਤੇ ਫਿਰ ਸਾਨੂੰ ਤੁਸੀਂ ਸਾਡਾ ਰਾਬਤਾ ਕਰੇ ਫਿਰ ਭਰਾ ਮਿਲਾਂਗੇ ਅਸੀਂ। ਹਾਂ ਮੈਂ ਉਹ ਨੰਬਰ ਲੈ ਲਿਆ ਇਹਨਾਂ ਕੋਲ ਟੈਲੀਫੋਨ ਨੰਬਰ ਮੈਂ ਲੈ ਲਿਆ ਫਿਰ ਤੁਹਾਨੂੰ ਮਿਲੂਗਾ। ਠੀਕ ਹੋ ਗਿਆ ਸਰਦਾਰ ਸਾਹਿਬ ਠੀਕ ਹੋ ਗਿਆ ਜੀ।